ਉਹਨਾਂ ਨਾਲ ਕੋਈ ਰਾਬਤਾ ਨਹੀਂ ਹੋਇਆ ਤੇ ਇਹ ਸਾਡੀ ਖਾਹਿਸ਼ ਹੈ ਕਿ ਉਹਨਾਂ ਨਾਲ ਸਾਡਾ ਰਾਬਤਾ ਹੋ ਜੇ। ਦਿਲ ਤੜਫਦਾ ਰਹਿੰਦਾ ਉਹਨਾਂ ਦੀ ਮੁਲਾਕਾਤ। ਇਹ ਮੇਰੇ 3 ਬੇਟੇ ਨੇ। ਆ ਪਤਲਾ ਮੁੰਡਾ ਕਿਹਨਾਂ ਦਾ? ਇਹ ਤੁਹਾਡਾ? ਇਹ ਮੋਟਾ ਬੇਟਾ ਮੇਰਾ ਸਭ ਤੋਂ। ਮੌਲਵੀ ਸਰਦਾਰ ਜਿਹੜੇ ਵੱਡੀ ਮਸਜਿਦ ਵਾਲੇ ਨੇ ਉਹਨਾਂ ਨੇ ਮੁਸਲਮਾਨ ਕੀਤਾ। ਉਹਨਾਂ ਨੇ ਨਾਮ ਰੱਖੇ, ਬਲਰਾਜ ਸਿੰਘ ਦਾ ਨਾਮ ਰੱਖਿਆ ਗੁਲਾਮ ਰਸੂਲ, ਸੁਖਰਾਜ ਸਿੰਘ ਦਾ ਨਾਮ ਰੱਖਿਆ ਗੁਲਾਮ ਹੁਸੈਨ, ਇਕਬਾਲ ਸਿੰਘ ਦਾ ਨਾਮ ਰੱਖਿਆ अस्सलाम वालेकुम दोस्तों, मेरा नाम नासिर ढिल्लों। तुसी इस ਵੇਲੇ जुड़े हो साडे नाल पंजाबी लहर यूट्यूब चैनल ਉਹਦੇ ਨਾਲ ਤੁਸੀਂ ਸਾਨੂੰ ਪੰਜਾਬ ਟੂਡੇ ਤੇ ਵੇਖ ਸਕਦੇ। ਇਸੇ ਤਰ੍ਹਾਂ ਹੀ ਫੇਸਬੁੱਕ ਪੇजेस ਵੀ ਨੇ ਸਾਡੇ, ਉਹਨਾਂ ਤੇ ਸਾਨੂੰ ਤੁਸੀਂ ਵੇਖ ਸਕਦੇ ਹੋ। ਪਾਰਟੀਸ਼ਨ 1947 ਨੂੰ ਲੈ ਕੇ ਉਹ ਲੋਕ ਜਿਹੜੇ 1947 ਤੋਂ ਹੁਣ ਤੱਕ ਵਿਛੜੇ ਨੇ, ਇੱਕ ਦੂਜੇ ਨਾਲ ਨਹੀਂ ਮਿਲ ਸਕੇ। ਜਾਂ ਆਪਾਂ ਗੱਲ ਕਰ ਲਈਏ ਪਾਰਟੀਸ਼ਨ ਸਟੋਰੀਜ਼ ਨੇ ਜਿਹੜੀਆਂ ਉਹ ਬਜ਼ੁਰਗ ਜਿਨ੍ਹਾਂ ਨੇ ਪਾਰਟੀਸ਼ਨ ਵੇਖੀ ਉਹਨਾਂ ਨਾਲ ਗੱਲਬਾਤ ਕਰੀ ਦੀ ਹੈ। ਅੱਜ ਇਸੇ ਤਰ੍ਹਾਂ ਦੀ ਇੱਕ ਫੈਮਿਲੀ ਜਿਹੜੀ ਪਾਰਟੀਸ਼ਨ ਤੋਂ ਹੁਣ ਤੱਕ ਆਪਣੇ ਜਿਹੜੇ ਖੂਨੀ ਰਿਸ਼ਤੇ ਨੇ ਉਹਨਾਂ ਨੂੰ ਲੱਭਦੀ ਆ, ਅੱਜ ਤੱਕ ਨਹੀਂ ਮਿਲ ਸਕੇ। ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਆਏ ਚੱਕ ਝੁਮਰਾ ਭਗਵਾਨ ਸਿੰਘ ਵਾਲਾ। ਉਸ ਪਿੰਡ ਦੇ ਵਿੱਚ ਪਹੁੰਚੇ ਹਾਂ ਤੇ ਗੱਲਬਾਤ ਕਰਨੀ ਆ ਪਾਰਟੀਸ਼ਨ ਵੇਲੇ। ਕੁਛ ਇਹਨਾਂ ਦੀ ਸਟੋਰੀ ਇਸ ਤਰ੍ਹਾਂ ਦੀ ਆ ਕਿ ਦਾਦਾ ਜੀ ਦੀ ਜਿਹੜੀ ਔਲਾਦ ਆ, ਅੱਧੀ ਇੱਧਰ ਹੁਣ ਵੀ ਇੱਧਰ ਬੈਠੀ ਆ, ਅੱਧੀ ਪਾਰਟੀਸ਼ਨ ਵੇਲੇ ਇੰਡੀਆ ਤੁਰ ਗਏ ਸਨ, ਜਿਨ੍ਹਾਂ ਦਾ ਅੱਜ ਤੱਕ ਇਹਨਾਂ ਨਾਲ ਕੰਟੈਕਟ ਨਹੀਂ ਹੈ। ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕਰਾਂਗੇ, ਕੋਸ਼ਿਸ਼ ਕਰਾਂਗੇ, ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਬਣਿਆ, ਕਿਸ ਤਰ੍ਹਾਂ ਉਹ ਸਾਰਾ ਕੁਝ ਹੋਇਆ। ਇਹ ਸਾਰੀ ਗੱਲਬਾਤ ਜਿਹੜੀ ਤੁਹਾਡੇ ਤੱਕ ਰੱਖਾਂਗੇ। ਤੇ ਜੇ ਤੁਹਾਨੂੰ ਕੋਈ ਕਲੂ ਮਿਲੇ ਉਹਨਾਂ ਦੀ ਫੈਮਿਲੀ ਦਾ, ਭਗਵਾਨ ਸਿੰਘ ਤੇ ਇੰਦਰ ਸਿੰਘ ਇਹ ਦੋ ਭਾਈ ਸਨ ਜਿਹੜੇ ਚੱਕ ਝੁਮਰਾ ਦੇ ਜਿਹੜਾ ਪਿੰਡ ਜਿਹੜਾ ਭਗਵਾਨ ਸਿੰਘ ਵਾਲਾ, ਨਾਲ ਹੀ ਉਹਦੇ ਢਿਲਵਾਂ, ਨਾਲ ਹੀ ਵਰਿਆਮ ਸਿੰਘ ਵਾਲਾ, ਉੱਥੇ ਦੇ ਰਹਿਣ ਵਾਲੇ। ਇਹਨਾਂ ਕੋਲ ਪੁੱਛਦੇ ਇਹਨਾਂ ਦੀ ਸਟੋਰੀ, ਇਹਨਾਂ ਦੀ ਕਹਾਣੀ। ਤੇ ਜ਼ਰੂਰ ਤੁਸੀਂ ਸਾਡਾ ਸਾਥ ਦਿਓ। ਜੇ ਉਹਨਾਂ ਦੀ ਫੈਮਿਲੀ 'ਚ ਕੋਈ ਮਿਲੇ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰਿਓ। ਅਸੀਂ ਨੰਬਰ ਥੱਲੇ ਦੇਵਾਂਗੇ, ਇਹਨਾਂ ਦੇ ਨੰਬਰ ਵੀ ਤੁਹਾਡੇ ਤੱਕ ਸ਼ੇਅਰ ਕਰਾਂਗੇ। ਅਸਲਾਮ ਵਾਲੇਕੁਮ ਭਾਈ। ਜੀ ਵਾਲੇਕੁਮ ਅਸਲਾਮ। ਭਾਈ ਨਾਂ ਦੱਸਿਓ, ਨਾਂ ਕੀ ਤੁਹਾਡਾ? ਮੇਰਾ ਨਾਮ ਜਨਾਬ ਸਰਦਾਰ ਰਿਆਜ਼ ਬਾਜਵਾ। ਰਿਆਜ਼ ਬਾਜਵਾ। ਤੇ ਬਜ਼ੁਰਗੋ ਤੁਹਾਡਾ ਕੀ ਨਾਂ ਜੇ? ਮੇਰਾ ਨਾਮ ਜੀ ਹਾਜੀ ਮੁਨੱਵਰ ਹੁਸੈਨ। ਹਾਜੀ ਮੁਨੱਵਰ ਹੁਸੈਨ। ਅੱਛਾ ਇਹ ਦੱਸੋ ਭਾਈ ਰਿਆਜ਼, ਜਿਵੇਂ ਤੁਸੀਂ ਦੱਸਿਆ ਭਗਵਾਨ ਸਿੰਘ ਤੇ ਇੰਦਰ ਸਿੰਘ, ਜੀ ਜੀ, ਇਹ ਸਨ ਦੋ ਭਾਈ ਤੁਹਾਡੇ ਬਜ਼ੁਰਗ? ਜੀ ਦੋ ਭਾਈ ਸਨ। ਇੰਦਰ ਸਿੰਘ ਸੀ ਤੁਹਾਡੇ ਦਾਦਾ ਜੀ ਜਾਂ ਭਗਵਾਨ ਸਿੰਘ? ਮੇਰੇ ਦਾਦਾ ਜੀ ਸਰਦਾਰ ਭਗਵਾਨ ਸਿੰਘ। ਭਗਵਾਨ ਸਿੰਘ। ਇੰਦਰ ਉਹਨਾਂ ਦੇ ਭਾਈ ਸਨ? ਇੰਦਰ ਸਿੰਘ ਉਹਨਾਂ ਦੇ ਛੋਟੇ ਭਾਈ ਸਨ ਤੇ ਡਿਪਟੀ ਕਮਿਸ਼ਨਰ ਸਨ। ਸਾਰੀ ਜ਼ਿੰਦਗੀ ਤਕਰੀਬਨ ਜਿਹੜੀ ਸਾਰੀ ਸਰਵਿਸ ਹੈ ਉਹਨਾਂ ਦੀ, ਉਹਨਾਂ ਨੇ ਸਰਗੋਧੇ ਡਿਊਟੀ ਕੀਤੀ ਹੈ ਸਾਰੀ। ਠੀਕ ਹੈ। ਉਹ ਆਨਰਰੀ ਮੈਜਿਸਟ੍ਰੇਟ ਹੈ ਕਿ ਡਿਪਟੀ? ਨਹੀਂ, ਮੇਰੇ ਦਾਦਾ ਜੀ ਜਿਹੜੇ ਸੀ ਉਹ ਆਨਰਰੀ ਮੈਜਿਸਟ੍ਰੇਟ। ਤੁਹਾਡੇ ਦਾਦਾ ਆਨਰਰੀ ਮੈਜਿਸਟ੍ਰੇਟ ਸਰਦਾਰ ਭਗਵਾਨ ਸਿੰਘ। ਅੱਛਾ ਇਹ ਦੱਸਿਓ ਵੀ ਹੋਇਆ ਕਿਸ ਤਰ੍ਹਾਂ ਵੀ ਅੱਧੀ ਫੈਮਿਲੀ ਇੱਧਰ ਰਹਿ ਗਈ, ਅੱਧੀ ਫੈਮਿਲੀ ਤੁਹਾਡੀ ਉੱਧਰ ਚਲੇ ਗਈ। ਜਿਹੜੇ ਉੱਧਰ ਚਲੇ ਗਏ ਉਹਨਾਂ ਦੇ ਨਾਂ, ਇੱਧਰ ਜਿਹੜੇ ਬੈਠੇ ਤੁਹਾਡੇ ਉਹਨਾਂ ਦੇ ਕੀ ਨਾਂ? ਮੈਂ ਜਨਾਬ ਨੂੰ ਦੱਸਣਾ, ਮੇਰੇ ਦਾਦਾ ਜੀ ਦੀਆਂ 2 ਸ਼ਾਦੀਆਂ। ਹਾਂਜੀ। ਪਹਿਲੀ ਸ਼ਾਦੀ ਸਰਦਾਰ ਭਗਵਾਨ ਸਿੰਘ। ਸਰਦਾਰ ਭਗਵਾਨ ਸਿੰਘ। ਹਾਂਜੀ। ਉਹਨਾਂ ਦੀ ਨਾਲ ਪਹਿਲੀ ਹੀ ਸ਼ਾਦੀ ਇੱਥੋਂ ਹੀ ਨਾਲ ਦੱਸੋ, ਸੌਰੀ ਮੈਂ ਵਿੱਚ ਹੀ ਕੱਟੀ ਜਾਣਾ, ਇੱਥੋਂ ਹੀ ਦੱਸ ਦਿਓ ਵੀ ਇੰਦਰ ਸਿੰਘ ਦੀ ਵੀ ਕੋਈ ਔਲਾਦ ਹੈ ਸੀ ਉਹਦੀ ਫੈਮਿਲੀ? ਨਹੀਂ, ਉਹਨਾਂ ਦੀ ਔਲਾਦ ਨਹੀਂ ਸੀ ਹੈ। ਉਹ ਬਿਲਕੁਲ ਔਲਾਦ ਨਹੀਂ। ਸਰਦਾਰ ਭਗਵਾਨ ਸਿੰਘ ਦੀ ਔਲਾਦ ਸੀ। ਪਹਿਲੀ ਸ਼ਾਦੀ 'ਚ ਉਹਨਾਂ ਦੇ, ਮੈਨੂੰ ਆਪਣੇ ਤਾਏ ਵੱਡੇ ਦੇ ਨਾਂ ਯਾਦ ਹੈ, ਸਰਦਾਰ ਸਰਜੀਤ ਸਿੰਘ ਬਾਜਵਾ। ਛੋਟੇ ਸ਼ਾਇਦ ਉਦੋਂ ਜਾਂ ਛੋਟੇ ਸਨ, ਇਹਨਾਂ ਨੇ ਗੁਰਦੀਪ ਸਿੰਘ ਇਸ ਤਰ੍ਹਾਂ ਦਾ ਕਰਕੇ ਨਾਂ ਸੀ ਉਹਨਾਂ ਦਾ। ਦੂਸਰੀ ਸ਼ਾਦੀ 'ਚੋਂ ਮੇਰੇ ਵਾਲਦ ਸਾਹਿਬ, ਮੇਰੇ 2 ਚਚਾ, ਪਹਿਲੇ ਨਾਮ ਉਹਨਾਂ ਦੇ ਸਨ ਸਰਦਾਰ ਬਲਰਾਜ ਸਿੰਘ, ਸਰਦਾਰ ਸੁਖਰਾਜ ਸਿੰਘ, ਸਰਦਾਰ ਇਕਬਾਲ ਸਿੰਘ। ਇਹ ਸਨ ਤੁਹਾਡੇ ਅੱਬਾ ਜੀ ਤੇ ਚਾਚਾ ਜੀ? ਨਹੀਂ ਜੀ, ਇਹ ਮੇਰੇ ਚਾਚਾ ਜੀ ਤੇ ਵਾਲਦ ਸਨ। ਅੱਛਾ, ਚਾਚਾ ਜੀ ਦੇ ਵਾਲਦ? ਨਹੀਂ, ਮੇਰੇ ਬਲਰਾਜ ਸਿੰਘ ਮੇਰੇ ਵਾਲਦ ਸਨ। ਠੀਕ ਠੀਕ ਠੀਕ। ਇਕਬਾਲ ਸਿੰਘ ਨਵਾਜ਼, ਜਿਹਨੂੰ ਅਲ ਮਰੂਫ ਨਵਾਜ਼ ਸਿੱਖ ਆਖਦੇ ਨੇ, ਨਵਾਜ਼ਾ ਸਿੱਖ ਜੀ, ਉਹਨਾਂ ਦੇ ਵਾਲਦ ਸਨ।
ਤੀਸਰੇ ਜਿਹੜੇ ਸੁਖਰਾਜ ਸਿੰਘ ਸਨ ਉਹਨਾਂ ਦੀ ਔਲਾਦ ਨਹੀਂ, ਫੈਸਲਾਬਾਦ ਤੋਂ ਮੌਲਵੀ ਸਰਦਾਰ ਜਿਹੜੇ ਵੱਡੀ ਮਸਜਿਦ ਵਾਲੇ ਨੇ ਉਹਨਾਂ ਨੇ ਮੁਸਲਮਾਨ ਕੀਤਾ। ਉਹਨਾਂ ਨੇ ਨਾਮ ਰੱਖੇ, ਬਲਰਾਜ ਸਿੰਘ ਦਾ ਨਾਮ ਰੱਖਿਆ ਗੁਲਾਮ ਰਸੂਲ, ਸੁਖਰਾਜ ਸਿੰਘ ਦਾ ਨਾਮ ਰੱਖਿਆ ਗੁਲਾਮ ਹੁਸੈਨ, ਇਕਬਾਲ ਸਿੰਘ ਦਾ ਨਾਮ ਰੱਖਿਆ ਗੁਲਾਮ ਮੁਹੰਮਦ, ਜਿਹੜੇ ਨਵਾਜ਼ ਦੇ ਵੀ ਵਾਲਿਦ ਨੇ। ਠੀਕ। ਅੱਛਾ, ਮੈਂ ਇੱਥੇ ਹੀ ਇਹ ਦੱਸਿਓ ਵੀ ਜਿਹੜੀ ਤੁਹਾਡੀ ਦਾਦੀ ਜੀ ਸਨ ਜੀ। ਉਹਨਾਂ ਦਾ ਨਾਂ ਕੀ? ਕਰੀਮ ਬੀਬੀ, ਕਰੀਮ ਉਹ ਬੀਬੀ। ਮੁਸਲਮਾਨ ਸਨ। ਉਹ ਮੁਸਲਮਾਨ ਸਨ। ਤੇ ਜਿਹੜੇ ਉਧਰ ਚਲੇ ਗਏ ਜਿਹੜੀ ਫੈਮਿਲੀ, ਉਹ ਦਾਦੀ ਦਾ ਕੀ ਨਾਂ ਸੀ? ਇਹ ਉਹਨਾਂ ਦਾ ਨਾਮ ਮੈਨੂੰ ਨਹੀਂ ਆਉਂਦਾ। ਉਹਨਾਂ ਦੇ ਬੱਚਿਆਂ ਦੇ ਨਾਂ ਉਹ ਸਰਜੀਤ ਨੂੰ ਨਹੀਂ ਦੱਸਿਆ ਜੀ? ਵੱਡਾ ਬੇਟਾ ਸਰਦਾਰ ਸਰਜੀਤ ਸਿੰਘ ਬਾਜਵਾ। ਹਾਂ। ਇੱਥੇ ਤੇ ਦਾਦਾ ਜੀ ਹੁਣੀ ਫਿਰ ਉਹਨਾਂ ਦੇ ਨਾਲ ਹੀ ਤੁਰ ਗਏ ਸਨ? ਉਹਨਾਂ ਦੇ ਨਾਲ ਹੀ ਚਲੇ ਗਏ। ਅੱਛਾ, ਤੁਹਾਡੀ ਦਾਦਾ ਜੀ ਇੱਥੇ ਰਹਿਣ ਦੀ ਕੀ ਵਜ੍ਹਾ ਸੀ? ਉਹ ਵੀ ਥੋੜੀ ਜਿਹੀ ਵਜ੍ਹਾ ਦੱਸਿਓ ਵੀ ਉਹ ਕਿਵੇਂ ਇੱਥੇ ਰੁਕ ਗਏ। ਇਹ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਸਾਡੀ ਦਾਦੀ ਜਿਹੜੀ ਸਨ ਉਹ ਮੁਸਲਮਾਨ ਸਨ, ਉਹ ਕਲਮਾ ਗੋ ਸਨ। ਉਹਨਾਂ ਦੀ ਖਾਸ਼ ਇਹ ਸੀ ਕਿ ਮੇਰੇ ਬੱਚੇ ਇੱਥੇ ਰਹਿ ਕੇ ਤੇ ਮੁਸਲਮਾਨ ਹੋਣ। ਉਹ ਫਿਰ ਮੁਸਲਮਾਨ ਹੋ ਗਏ, ਉਹ ਇੱਥੇ ਹੀ ਰਹਿ ਗਏ। ਅੱਛਾ, ਉਹ ਉਦੋਂ ਫਿਰ ਤੁਰ ਗਏ ਇੱਥੋਂ। ਫਿਰ ਉਦੋਂ ਵੀ ਅੱਬਾ ਜੀ ਹੁਣਾਂ ਦੱਸਿਆ ਹੋਣਾ ਵੀ ਖੈਰ ਖਰੀਅਤ ਤੁਰ ਗਏ, ਕੋਈ ਮਸਲੇ ਮਸਾਇਲ ਤਾਂ ਨਹੀਂ? ਉਸ ਤੋਂ ਬਾਅਦ ਉਹਨਾਂ ਨਾਲ ਕੋਈ ਰਾਬਤਾ ਨਹੀਂ ਹੋਇਆ ਤੇ ਇਹ ਸਾਡੀ ਖਾਸ਼ ਹੈ ਕਿ ਉਹਨਾਂ ਨਾਲ ਸਾਡਾ ਰਾਬਤਾ ਹੋ ਜੇ। ਦਿਲ ਤੜਪਦਾ ਰਹਿੰਦਾ ਉਹਨਾਂ ਦੀ ਮੁਲਾਕਾਤ ਨੂੰ। ਆਹ ਪਿੱਛੇ ਤੁਹਾਡੇ ਬੱਚੇ ਸਾਰੇ? ਇਹਨਾਂ 'ਚ ਇਹ ਭਤੀਜਾ ਹੈ, ਸਰਦਾਰ ਖਾਲਦ ਬਾਜਵੇ ਦਾ ਬੇਟਾ ਹੈ। ਇਹ ਮੇਰੇ 3 ਬੇਟੇ ਨੇ। ਆਹ ਪਤਲਾ ਮੁੰਡਾ ਕਿਹਨਾਂ ਦਾ? ਇਹ ਤੁਹਾਡਾ? ਇਹ ਮੋਟਾ ਬੇਟਾ ਮੇਰਾ ਸਭ ਤੋਂ ਛੋਟਾ ਪਤਲਾ ਹੈ। ਇਹ ਇਮਤਿਆਜ਼ ਦਾ ਬੇਟਾ ਹੈ। ਠੀਕ ਹੈ ਜੀ। ਤੇ ਇਹ ਦੱਸੋ ਵੀ ਇਹ ਹੁਣ ਉਸ ਤੋਂ ਬਾਅਦ ਜਦੋਂ ਪਾਰਟੀਸ਼ਨ ਤੋਂ ਬਾਅਦ ਇੱਥੋਂ ਉੱਠ ਕੇ ਗਏ ਨੇ, ਜੀ, ਕੋਈ ਖਤ ਪੱਤਰ, ਕੋਈ ਜ਼ਮੀਨ ਦੇ ਵਿਰਾਸਤ ਵਾਸਤੇ ਕੋਈ ਕਾਗਜ਼ ਕੂਗਜ਼ ਦੀ ਕੋਈ ਲੈਣ ਦੇਣ ਕੁਛ ਨਹੀਂ ਇਸ ਤਰ੍ਹਾਂ ਦਾ ਹੋਇਆ? ਇਹ ਇਸ ਤਰ੍ਹਾਂ ਹੋਇਆ ਸੀ, ਸਾਡੀ ਇਸ ਜ਼ਮੀਨ ਦਾ ਕੇਸ ਚੱਲ ਗਿਆ। ਉਦੋਂ ਵਾਲਦ ਸਾਹਿਬ ਜਿਹੜੇ ਨੇ 16 ਤੋਂ 17 ਸਾਲ ਦੇ ਸਨ। ਚਾਚਾ ਜੀ ਗੁਲਾਮ ਮੁਹੰਮਦ ਜਿਹੜੇ ਨੇ ਇਹ ਛੋਟੇ ਸਨ। ਤੇ ਉਸ ਤੋਂ ਇੱਕ ਜ਼ਮੀਨ ਦੇ ਚੱਕਰਾਂ ਵਾਸਤੇ ਹੀ ਸਾਡੇ ਕੋਲੋਂ ਇਹ ਜ਼ਮੀਨ ਨਿਕਲ ਗਈ। ਫਿਰ ਮੇਰੇ ਵਾਲਦ ਸਾਹਿਬ ਇੰਡੀਆ ਗਏ ਜ਼ੈਲਦਾਰ ਬੁੱਧ ਸਿੰਘ ਕੋਲ। ਇਹ ਸਾਡੇ ਨਾਲ ਹੀ ਪਿੰਡ ਹੈ, ਇਹ ਚਾਚਾ ਹੀ ਲੱਗਦਾ ਸੀ ਬਰਾਦਰੀ ਚੋਂ। ਇਹਨਾਂ ਫਿਰ ਜਾ ਕੇ ਉੱਥੋਂ ਅਸੀਂ ਇੰਡੀਆ ਚੋਂ ਸਰਟੀਫਿਕੇਟ ਲਿਆਂਦਾ। ਇਹ ਉਹ ਅੱਬਾ ਜੀ ਨੂੰ ਪਤਾ ਕੀ ਸੀ। ਇਹ ਫਿਰ ਸਾਨੂੰ ਇਹ 3 ਮਰਬੇ ਜ਼ਮੀਨ ਮਿਲੀ ਸੀ ਤੇ 2 ਨਿਕਲ ਗਈ ਸੀ। ਤੇ ਇਹਦੇ ਨਾਲ ਨਾਲ ਇਹ ਵੀ ਇਹ ਜਦੋਂ ਦਾਦਾ ਜੀ ਉਧਰ ਗਏ ਨੇ 2 ਫੁੱਫੀਆਂ ਵੀ ਸਾਡੀਆਂ ਸਨ। ਉਹਨਾਂ ਦੇ ਨਾਂ ਨਹੀਂ ਮੈਨੂੰ ਆਉਂਦੇ। ਅੱਛਾ, ਉਹ ਦੂਜੀ ਦਾਦੀ ਚ ਸਨ ਫੁੱਫੀਆਂ ਵੀ? ਜੀ, ਪਹਿਲੀ ਸ਼ਾਦੀ ਜਿਹੜੀ ਸੀ ਜਿਹਦੇ ਵਿੱਚੋਂ ਸਰਦਾਰ ਸਰਜੀਤ ਸਿੰਘ ਸਨ, ਉਹ ਉਹਨਾਂ ਦੇ ਉਸ ਦਾਦੀ ਵਿੱਚ ਸਨ। ਅੱਛਾ, ਨਹੀਂ ਜੋ ਜ਼ਮੀਨ ਲੈਣ ਗਏ ਉਦੋਂ ਵੀ ਉਹਨਾਂ ਦੱਸਿਆ ਬੁੱਧ ਸਿੰਘ ਹੁਣਾਂ ਵੀ ਕਿੱਥੇ ਬੈਠੇ ਆ? ਨਹੀਂ, ਪਤਾ ਹੀ ਨਹੀਂ ਉਹਨਾਂ ਬੁੱਧ ਸਿੰਘ ਹੁਣਾਂ ਨੂੰ ਪਤਾ। ਪਾਰਟੀਸ਼ਨ ਨਵੀਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਕਿੱਥੇ ਬੈਠਾ ਕਿੱਥੇ ਬੈਠਾ। ਇਹ ਉਦੋਂ ਨਹੀਂ ਪਤਾ। ਅੱਛਾ, ਨਵਾਜ਼ ਉਰਫ ਨਵਾਜਾ ਸਿੱਖ, ਨਵਾਜ਼ ਤੋਂ ਨਵਾਜਾ ਸਿੱਖ ਕਿਵੇਂ? ਬੜਾ ਮਸ਼ਹੂਰ ਪੂਰੇ ਪਾਕਿਸਤਾਨ ਦੇ ਵਿੱਚ। ਉਹ ਇਸ ਤੋਂ ਉਹਦਾ ਕਿ ਸਾਡਾ ਖਾਨਦਾਨੀ ਸਿਲਸਿਲਾ ਸਿੱਖਾਂ ਨਾਲ ਸੀ, ਬਹੁਤ ਕਰੀਬੀ ਸੀ, ਬਹੁਤ ਕਰੀਬੀ। ਬਲਕਿ ਸਾਡੇ ਵਾਲਦ ਹੀ ਜਿਹੜੇ ਨੇ ਉਹ ਹੀ ਸਿੱਖੋ ਮੁਸਲਮਾਨ ਹੋਏ ਸਨ। ਇਸ ਤੋਂ ਫਿਰ ਲੋਕ ਜ਼ਿਆਦਾ ਉਹਨੂੰ ਸਿੱਖ ਆਖਦੇ ਸਨ, ਨਵਾਜਾ ਸਿੱਖ ਆਖਦੇ ਜੀ। ਇਹ ਦੂਜਾ ਜਿਹੜੇ ਮਾਮਲਾਤ ਨੇ ਨਵਾਜ਼ ਤੋਂ ਨਵਾਜਾ ਸਿੱਖ ਤੇ ਨਾ ਪੂਰੇ ਪਾਕਿਸਤਾਨ ਦੇ ਵਿੱਚ ਕੋਈ ਲੜਾਈਆਂ ਝਗੜੇ, ਕੋਈ ਜ਼ਮੀਨੀ ਜਮੂਨੀ ਰੌਲਾ ਹੈ ਕਿ ਕੋਈ ਦੁਸ਼ਮਣੀ ਵਾਲਾ? ਇਹ ਸ਼ੁਰੂ ਜ਼ਮੀਨ ਤੇ ਹੋਇਆ ਸੀ। ਅੱਛਾ, ਆਪਣੀ ਤੋਂ ਹੀ? ਜੀ, ਇਹ ਜਿਹੜੀ 2 ਮਰਬੇ ਸਾਡੀ ਨਿਕਲੀ ਸੀ ਨਾ ਜੀ, ਇਹ ਸਾਡੀਆਂ ਫੁੱਫੀਆਂ ਦੀ ਸੀ। ਇਹ ਉਧਰ ਤੁਰ ਗਈਆਂ? ਹਾਂਜੀ, ਇਹ ਇੱਕ ਮਾੜੇ ਜੇ ਪਈ ਉਹ ਮਾਜਰ ਟਾਈਪ ਦਾ ਬੰਦਾ ਸੀ, ਉਹਦੇ ਕੋਲ ਅਸਾਂ ਵਾਹੀ ਰੱਖੀ। ਜਿਹੜੇ ਸਾਡੇ ਹੀ ਦੋਸਤ ਬੜੇ ਕਰੀਬੀ ਸਨ, ਉਹਨਾਂ ਨੇ ਜ਼ਮੀਨ ਮੁੱਲ ਲੈ ਲਈ ਤੇ ਸਾਨੂੰ ਦੱਸਿਆ ਨਾ। ਅਸਾਂ ਆਖਿਆ ਵੀ ਤੁਸੀਂ ਤੇ ਸਾਡੇ ਲੱਗਦੇ ਸੋ। ਅਬ ਇਹਦਾ ਮਤਲਬ ਵੀ ਉਹ ਖਰਾਬੀ ਜਿਹੜੀ ਆ ਉਹ ਜ਼ਮੀਨ ਤੋਂ ਸ਼ੁਰੂ ਹੋਈ? ਜ਼ਮੀਨ ਤੋਂ ਸ਼ੁਰੂ ਹੋਈ। ਅੱਛਾ, ਹੁਣ ਤੁਹਾਡੀ ਖਾਹਿਸ਼ ਤੇ ਬੱਚਿਆਂ ਨੂੰ ਵੀ ਦੱਸਿਆ ਸਾਰਿਆਂ ਨੂੰ ਵੀ ਆਪਣੇ ਉਧਰ ਚਾਚੇ ਤਾਏ ਤੁਹਾਡੇ ਬੈਠੇ ਆ? ਬੜਾ ਗੱਲਾਂ ਹੀ ਇਹ 24 ਘੰਟਿਆਂ 'ਚ 1 ਜਾਂ 2 ਦਫਾ ਇਹ ਜ਼ਰੂਰ ਗੱਲ ਹੁੰਦੀ ਏ
ਕਿ ਸਾਡਾ ਇਤਨਾ ਕਰੀਬੀ ਰਿਸ਼ਤਾ ਜਿਹੜਾ ਇੰਡੀਆ 'ਚ ਤੇ ਸਾਨੂੰ ਪਤਾ ਨਹੀਂ। ਅੱਛਾ ਬਾਬਾ ਜੀ ਤਾਂ ਤੁਸੀਂ ਕੀ ਲੱਗਦੇ ਇਹਨਾਂ ਦੇ? ਉੱਚੀ ਥੋੜਾ ਜਿਹਾ ਬੋਲਣਾ ਜੀ। ਮੇਰੇ ਮਤਲਬ ਜਿਹੜਾ ਮੇਰਾ ਬੇਟਾ ਸੀ ਨਾ ਇਸ਼ਫਾਕ, ਹਾਂਜੀ, ਉਹਦਾ ਇਹ ਮਤਲਬ ਬ੍ਰਦਰ ਇਨ ਲਾ। ਬ੍ਰਦਰ ਲਾਈਫ। ਅੱਛਾ ਤੇ ਤੁਹਾਨੂੰ ਵੀ ਕੋਈ ਪਤਾ ਇਹਨਾਂ ਦੇ ਵੱਡਿਆਂ ਦਾ ਆਹੋ ਪਤਾ। ਵੀ ਕਿਹੜੇ ਕਿਹੜੇ ਨਾਂ ਸਨ? ਕੋਈ ਉਹਨਾਂ ਦੀ ਜਿਵੇਂ ਦੱਸਿਆ ਇਹਨਾਂ ਦੀਆਂ 2 ਫੁੱਫੀਆਂ ਸਨ, ਹੁਣ ਤੁਹਾਨੂੰ ਵੀ ਨਹੀਂ ਪਤਾ ਉਹਨਾਂ ਦਾ? ਨਹੀਂ ਪਤਾ ਉਹਨਾਂ ਨੂੰ। ਅਭੀ ਜਿੰਨੀ ਕੁ ਦਾ ਗੱਲ ਦਾ ਇਹਨਾਂ ਨੂੰ ਪਤਾ ਉਨੀ ਕੁ ਦਾ ਤੁਹਾਨੂੰ ਪਤਾ। ਤੁਹਾਡਾ ਪਿੰਡ ਕਿਹੜਾ? ਸਾਡਾ 155 ਆਰਬੀ ਪਨਵਾ ਪਿੰਡ। ਤੁਹਾਡਾ ਪਨੂਆ, ਠੀਕ। ਸੋ ਅੱਜ ਅਸੀਂ ਆਏ ਸਾਂ ਪਿੰਡ ਭਗਵਾਨ ਸਿੰਘ ਵਾਲਾ, ਨਵਾਜਾ ਸਿੱਖ ਉਹਨਾਂ ਦੇ ਡੇਰੇ ਤੇ ਬੈਠੇ ਹਾਂ। ਗੱਲਬਾਤ ਉਹ ਵੇਖੋ, ਤਾਂਗ ਅੱਜ ਵੀ 73 ਵਰਿਆਂ ਬਾਅਦ ਵੀ ਉਹਨਾਂ ਨੂੰ ਆਪਣੇ ਜਿਹੜੇ ਖੂਨੀ ਰਿਸ਼ਤੇ ਉਹਨਾਂ ਨੂੰ ਲੱਭਣ ਦੀ ਤਾਂਗ। ਤੇ ਸਾਡੇ ਕੋਲ ਨਾਲ ਉਹਨਾਂ ਦੇ ਬੱਚੇ ਵੀ ਖਲੋਤੇ, ਤੁਸੀਂ ਪਿੱਛੇ ਵੇਖ ਸਕਦੇ ਹੋ। ਜੇ ਜ਼ਰੂਰ ਕਿਸੇ ਨੂੰ ਪਤਾ, ਸਾਡਾ ਵੀਡੀਓ ਵੇਖਦੇ ਹੋ ਪੰਜਾਬੀ ਲਹਿਰ ਚੈਨਲ ਦੀ ਵੀਡੀਓ ਤਕਰੀਬਨ ਸਾਰੇ ਪੰਜਾਬ ਤੱਕ ਜਿੱਥੇ ਜਿੱਥੇ ਪੰਜਾਬੀ ਬੈਠੇ ਪਹੁੰਚਦੀ ਹੈ। ਤੇ ਉਮੀਦ ਕਰਦੇ ਹਾਂ 1-2 ਦਿਨਾਂ ਦੇ ਵਿੱਚ ਕੋਈ ਨਾ ਕੋਈ ਕਲੂ ਜ਼ਰੂਰ ਮਿਲੇਗਾ। ਤੇ ਅਸੀਂ ਨੰਬਰ ਇਹਨਾਂ ਦਾ ਜ਼ਰੂਰ ਦੇਵਾਂਗੇ ਵਿੱਚ WhatsApp, ਤੁਸੀਂ ਸਾਡੇ ਨਾਲ ਕੋਈ ਵੀ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਇਹਨਾਂ ਦੀ ਫੈਮਿਲੀ ਬਾਰੇ, ਇਹਨਾਂ ਦੀਆਂ ਫੁੱਫੀਆਂ ਬਾਰੇ। ਥੋੜੀ ਜੀ ਭਾਈਜਾਨ ਮੈਂ ਜਨਾਬ ਦੀ ਗੱਲ ਕੱਟੀ ਹੈ, ਸੌਰੀ। ਬੇਸਿਕਲੀ ਸਾਡਾ ਪਿੰਡ ਮਾਣਕ ਨਾਰੋਵਾਲ ਦੇ ਨਾਲ। ਮਾਣਕ, ਠੀਕ ਹੈ। ਮਾਣਕ ਉੱਥੇ ਮੈਂ ਵੀ ਤੁਹਾਡੀ ਗੱਲ ਤੇ ਕੋਈ ਗੱਲ ਕਰਦਾ, ਜਿਹੜਾ ਪੰਜਾਬੀ ਸਿੰਗਰ ਹੈ ਰਣਜੀਤ ਬਾਵਾ ਜੀ, ਉਹਦਾ ਪਿੰਡ ਵੀ ਉਹ ਆ, ਉਹ ਵੀ ਬਾਜਵਾ ਹੈ ਜੀ। ਉਹਦਾ ਪਿਛਲਾ ਪਿੰਡ ਵੀ ਮਾਣਕ। ਹਾਂਜੀ, ਸਾਰਾ ਪਿੰਡ ਹੀ ਬਾਜਵਿਆਂ ਦਾ। ਉਹ ਉੱਥੇ ਤਕਰੀਬਨ ਸਾਡੀ 35 ਕਿੱਲੇ 35 ਮਰਬੇ ਜ਼ਮੀਨ ਸੀ। ਕਿਲਾ ਜਿਹੜਾ ਸਾਡੀ ਨਸਲ ਚੋਂ ਮੇਰੇ ਜਿਸ ਤੱਕ ਮੇਰਾ ਨੌਲੇਜ ਹੈ, ਮਹਾਰਾਜਾ ਸਰਜੀਤ ਸਿੰਘ ਤੇ ਗੁਰਮੁਖ ਸਿੰਘ, ਇਹ 2 ਮਹਾਰਾਜੇ ਹੋਏ ਨੇ ਜਿਨ੍ਹਾਂ ਦੀ ਮਾਲੀਅਤ ਸੀ 8400 ਮਰਬਾ, ਯਾਨੀ 8400 ਗਾਉਂ ਉਹਨਾਂ ਦੀ ਮਲਕੀਅਤ ਸੀ। ਸਿਆਲਕੋਟ, ਅੰਮ੍ਰਿਤਸਰ, ਗੁਰਦਾਸਪੁਰ, ਇਹਨਾਂ ਦੇ ਸ਼ਾਇਦ ਉਹ ਮਹਾਰਾਜੇ ਸਨ ਤੇ ਅਟੈਚ ਸਨ ਇਹਦੇ ਮਹਾਰਾਜੇ ਰਣਜੀਤ ਸਿੰਘ ਦੇ ਨਾਲ। ਜਿੱਥੋਂ ਤੱਕ ਮੈਂ ਬਜ਼ੁਰਗਾਂ ਕੋਲ ਸੁਣੀ ਹੈ ਕਿ ਜਿਹੜੀ ਜਗ੍ਹਾ ਹੈ ਬੰਨ ਬਾਜਵੇ, ਉੱਥੇ ਇਹ ਸਾਡੇ ਜਿਹੜੇ ਪੜਦਾਦਾ ਲਾ ਲਓ, ਚੜਦਾਦਾ ਲਾ ਲਓ, ਇਹਨਾਂ ਦੀ ਜੰਗ ਹੋਈ ਸੀ ਅੰਗਰੇਜ਼ਾਂ ਨਾਲ। ਇਹਨਾਂ ਨੇ ਅੰਗਰੇਜ਼ਾਂ ਨੂੰ ਉੱਥੋਂ ਦੜਾਇਆ। ਉਹ ਜਗ੍ਹਾ ਦਾ ਨਾਮ ਪੈ ਗਿਆ ਬੰਨ ਬਾਜਵੇ, ਕਿ ਬਾਜਵੇਂ ਇੱਥੇ ਅੰਗਰੇਜ਼ ਨੂੰ ਬੰਨ ਪਾ ਦਿੱਤਾ। ਉਹ ਵੀ ਇਹ ਜਿਹੜਾ ਇਹ ਮੇਰੇ ਖਾਨਦਾਨ ਦਾ ਹੀ ਵਾਕਿਆ। ਤੇ ਉੱਥੋਂ ਵੀ ਜ਼ਮੀਨ ਵੀ ਉਹਦੀ ਅਲਾਟ ਹੋਈ ਹੋਣੀ? ਉਹ ਜ਼ਮੀਨ ਉਹ ਨਹੀਂ ਅਲਾਟ ਹੋਈ, ਅਸੀਂ ਪਿੱਛੇ ਜੇ ਉਹਦਾ ਪਤਾ ਕਰਾਇਆ ਜੀ। ਉਹ ਮੇਰੇ ਜਿਹੜੇ ਚਾਚਾ ਜੀ ਸਨ ਨਾ, ਤੀਸਰੇ ਗੁਲਾਮ ਹੁਸੈਨ ਜਿਨ੍ਹਾਂ ਦਾ ਨਾਂ ਤੇ ਪੁਰਾਣਾ ਨਾਂ ਜਿਨ੍ਹਾਂ ਦਾ ਸੁਖਰਾਜ ਸਿੰਘ ਸੀ, ਉਹਨਾਂ ਨੂੰ ਉੱਥੇ ਭਾਇਆ ਸੀ ਕਿ ਆਪਣਾ ਇਹ ਕਿਲਾ ਤੇ ਜ਼ਮੀਨ ਤੇ ਕਬਜ਼ਾ ਰੱਖੀ। ਵਾਲਦ ਮੇਰੇ ਇੰਡੀਆ ਚਲੇ ਗਏ। ਚਾਚਾ ਜੀ ਗੁਲਾਮ ਅਹਿਮਦ ਬਿਲਕੁਲ ਛੋਟੇ ਸਨ ਉਦੋਂ। ਉਹ ਚਾਚਾ ਜੀ ਅੱਲਾ ਜਾਣੇ ਕਿੱਧਰ ਦੌੜ ਗਏ। ਉਹ ਪੈ ਗਈ ਦੂਸਰੇ ਲੋਕਾਂ ਨੂੰ, ਜਿਹਦੇ ਵਿੱਚੋਂ 10 ਜਾਂ 15 ਮਰਬੇ ਅੱਜ ਕੱਲ੍ਹ ਦਾ ਉਹ MNA ਆਸਨ ਇਕਬਾਲ ਕੇ ਕੀ ਨਾਂ ਹੈ ਉਹਦੇ ਕੋਲ ਵੀ ਇਹ 2-2 ਮਰਬੇ। ਅਸੀਂ ਉਹ ਕਾਗਜ਼ ਕਢਾਏ ਸਨ। ਮੇਰੇ ਚਾਚਾ ਜੀ ਜਿਹੜੇ ਨੇ ਉਹ ਮਾਮਲਾ ਵੀ ਲੈਂਦੇ ਰਹੇ ਨੇ ਕਾਗਜ਼ਾਂ ਪਿਛਲਿਆਂ 'ਚ, ਤੇ ਮੇਰੇ ਦਾਦੇ ਤੱਕ ਉਹ ਨਾਂ ਹੈ। ਅੱਛਾ, ਇਹਦਾ ਮਤਲਬ ਵੀ ਤੁਹਾਡਾ ਪਿਛਲਾ ਪਿੰਡ ਸਹੀ ਜਿਹੜਾ ਮਾਣਕ ਹੈ? ਮਾਣਕ ਬਿਲਕੁਲ। ਜਦੋਂ ਜਾਈਏ ਇਦੋਂ ਆਪਣਾ ਵੜਨ ਲੱਗੀ ਸਿਆਲਕੋਟ ਪਹਿਲੋਂ ਸੱਜਿਆ ਜੀ, ਬਹੁਤ ਬੜਾ ਪਿੰਡ ਹੈ ਮਾਣਕ, ਵੱਡਾ ਪਿੰਡ ਜੀ। ਦਰਬਾਰ ਵੀ ਇਸ ਤਰ੍ਹਾਂ ਪਿੰਡ ਅਲੀਪੁਰ ਸਈਦਾ ਤੇ ਜਿਹੜੇ ਹਜ਼ਰਤ ਪੀਰ ਜਮਾਤ ਅਲੀ ਸ਼ਾਹ ਸਾਹਿਬ। ਬਿਲਕੁਲ, ਮੈਂ ਦਰਬਾਰ ਤੇ ਗਿਆ, ਉਹਦੀ ਵੀਡੀਓ ਸਾਡੇ ਚੈਨਲ ਤੇ ਪਈ ਹੈ, ਤੁਸੀਂ ਵੇਖ ਸਕਦੇ। ਦਾਦਾ ਜੀ ਦੇ ਪੀਰੋ ਮੁਰਸ਼ਿਦ ਵੀ ਸਨ। ਸਿੱਖ ਹੋਣ ਦੇ ਬਾਵਜੂਦ ਉਹਨਾਂ ਨੇ ਉਹਨਾਂ ਨੂੰ ਪੀਰੋ ਮੁਰਸ਼ਿਦ ਬਣਾਇਆ ਸੀ। ਤੇ ਅਸਲ ਸਾਡਾ ਪਿੰਡ ਜਿਹੜਾ ਉਹ ਮਾਣਕ ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਗੱਲ ਕਰਨੇ ਸਾਂ ਬਾਈ ਸਾਹਿਬ ਦੇ ਨਾਲ, ਤੇ ਆ ਉਹਨਾਂ ਦੇ ਬੱਚੇ ਵੀ ਨਾਲ, ਜਿਵੇਂ ਤੁਹਾਨੂੰ ਅੱਗੇ ਵੀਡੀਓ 'ਚ ਦੱਸਿਆ। ਜੇ ਕੋਈ ਤੁਹਾਨੂੰ ਕਲੂ ਮਿਲੇ ਤਾਂ ਸਾਡੇ ਤੱਕ ਕੰਟੈਕਟ ਜ਼ਰੂਰ ਕਰਿਓ, ਉਹਨਾਂ ਦੀ ਫੈਮਿਲੀ ਤੱਕ ਸ਼ਾਇਦ ਕੋਈ ਜ਼ਰੀਆ ਬਣ ਜੇ ਇੱਕ ਦੂਜੇ ਦੇ ਮਿਲਾਪ ਦਾ। ਸੋ ਇਸੇ ਤਰ੍ਹਾਂ ਦੀਆਂ ਕੋਸ਼ਿਸ਼ ਕਰਦੇ ਰਹੀਦਾ। ਪੰਜਾਬੀ ਲਹਿਰ ਦੀ ਟੀਮ ਮੁਖਤਲਿਫ ਥਾਵਾਂ 'ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਵਾ ਕੇ ਤੁਹਾਡੇ ਰੂਬਰੂ ਕਰਾਉਂਦੇ ਰਹੀਦਾ। ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਸਾਡੀ ਹੈਲਪ ਕਰੋਗੇ, ਮਦਦ ਕਰੋਗੇ ਇਸ ਫੈਮਿਲੀ ਨੂੰ ਲੱਭਣ ਦੇ ਵਿੱਚ। ਇਸੇ ਹੀ ਕੋਸ਼ਿਸ਼, ਇਸੇ ਉਮੀਦ ਦੇ ਨਾਲ ਅੱਗੇ ਵਧਦੇ ਹਾਂ। ਮਿਲਾਂਗੇ ਫਿਰ, ਰੱਬ ਰਾਖਾ।